ਜਿਵੇਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਤੇ ਬਣੀ ਫਿਲਮ ਪੰਜਾਬ 95 ਤੇ ਬਾਅਦ ਦੇ ਵਿੱਚ ਸਤਲੁਜ ਦੇ ਨਾਂ ਹੇਠ OTT ਤੇ ਰਿਲੀਜ਼ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਕੁਝ ਹੀ ਘੰਟਿਆਂ ਬਾਅਦ ਇਸ ਫਿਲਮ ਨੂੰ ਇੰਡੀਆ ਦੇ ਵਿੱਚੋਂ ਹਟਵਾ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਪੰਜਾਬ ਦੇ ਇਸ ਕਾਲੇ ਦੌਰ ਜਿਸ ਨੂੰ ਪੰਜਾਬੀਆਂ ਨੇ ਤਕਰੀਬਨ ਡੇਢ ਦਹਾਕੇ ਤੱਕ ਹੰਢਾਇਆ ਕੁਝ ਜਿਹੜੀਆਂ ਦਰਦਨਾਕ ਕਹਾਣੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਇਸੇ ਸਬੰਧ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਆਪਾਂ ਪੰਜਾਬੀ ਯੂਨੀਵਰਸਿਟੀ ਦੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅੱਜ ਉਸੇ ਸਿਲਸਿਲੇ ਦੇ ਤਹਿਤ ਇੱਕ ਚਮਨ ਲਾਲ ਜਿਹੜੇ ਕਿ ਇੱਕ ਹਿੰਦੂ ਪਰਿਵਾਰ ਤੋਂ ਸਨ, ਪਾਕਿਸਤਾਨ ਤੋਂ ਉਹ ਇੰਡੀਆ ਆਏ ਸਨ 1947 ਦੀ ਵੰਡ ਵੇਲੇ। ਇੱਥੇ ਆ ਕੇ ਉਹਨਾਂ ਨੇ ਛੋਟੇ-ਮੋਟੇ ਕਾਰੋਬਾਰ ਕੀਤੇ ਤੇ ਇੱਕ ਪੁੱਤਰ ਨੂੰ ਉਹਨਾਂ ਨੇ ਸਬਜ਼ੀ ਵੇਚਣ ਦਾ ਜਿਹੜਾ ਕਾਰੋਬਾਰ ਸੀ ਉਹ ਚਲਾ ਕੇ ਦਿੱਤਾ ਸੀਗਾ। ਅਸਲ ਦੇ ਵਿੱਚ ਇਹ ਜਿਹੜੀ ਕਹਾਣੀ ਆ ਉਹ ਚਮਨ ਲਾਲ ਦਾ ਜਿਹੜਾ ਦਰਦ ਆ ਉਹ ਪੂਰਾ ਬਿਆਨ ਕਰਦੀ ਆ। ਇਸ ਮਾਮਲੇ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦਾ ਇਹ ਪਰਿਵਾਰ ਜਿਹੜਾ ਰਹਿਣ ਵਾਲਾ ਸੀਗਾ ਤੇ ਇਸ ਦੇ ਗੁਲਸ਼ਨ ਕੁਮਾਰ ਨਾਂ ਦੇ ਜਿਹੜਾ ਨੌਜਵਾਨ ਸੀਗਾ ਉਹ ਉਸ ਨੂੰ ਚੁੱਕ ਕੇ ਪੁਲਿਸ ਨੇ ਮੁਕਾਬਲਾ ਬਣਾ ਕੇ ਜਿਹੜਾ ਉਹ ਮਾਰ ਦਿੱਤਾ ਸੀਗਾ। ਚਮਨ ਲਾਲ ਜਿੰਨੀ ਦੇਰ ਜ਼ਿੰਦਗੀ ਦੇ ਵਿੱਚ ਰਹੇ ਉਹਨਾਂ ਨੇ ਆਪਣੇ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਈ। ਉਹਨਾਂ ਨੇ ਇਸ ਕੇਸ ਦੇ ਵਿੱਚ ਕਹਾਣੀ ਜਿਹੜੀ ਆ ਦੱਸੀ ਉਹ ਬੜੀ ਭਾਵੁਕ ਕਰ ਦੇਣ ਵਾਲੀ ਆ। ਉਹਨਾਂ ਦੀ ਮੌਤ ਹੋਈ ਤੇ ਬਾਅਦ ਦੇ ਵਿੱਚ ਇਸ ਮਾਮਲੇ ਦੇ ਵਿੱਚ ਪੂਰਾ ਜਿਹੜਾ ਉਹ ਫੈਸਲਾ ਆਇਆ। ਅਸਲ ਦੇ ਵਿੱਚ ਚਮਨ ਲਾਲ ਜਿਹੜੇ ਨੇ ਉਹਨਾਂ ਨੇ CBI ਨੂੰ ਜਿਹੜੀ ਸ਼ਿਕਾਇਤ ਦਿੱਤੀ ਸੀ ਉਹਦੇ ਵਿੱਚ ਉਹਨਾਂ ਦੱਸਿਆ ਸੀਗਾ ਕਿ 22 ਜੂਨ 1993 ਨੂੰ ਜਦੋਂ ਉਹ ਤੇ ਉਹਨਾਂ ਦਾ ਸਾਰਾ ਪਰਿਵਾਰ ਘਰ ਦੇ ਵਿੱਚ ਸੁੱਤਾ ਪਿਆ ਸੀਗਾ ਤਾਂ ਉਸ ਸਮੇਂ DSP ਦਿਲਬਾਗ ਸਿੰਘ ਜਿਹੜਾ ਕਿ ਬਾਅਦ ਦੇ ਵਿੱਚ DIG ਬਣ ਗਿਆ ਸੀਗਾ, ਤਰਨਤਾਰਨ ਪੁਲਿਸ ਦੀ ਇੱਕ ਟੀਮ ਲੈ ਕੇ ਇਹਨਾਂ ਦੇ ਘਰ ਦੇ ਉੱਤੇ ਧਾਵਾ ਬੋਲਦਾ ਤੇ ਤਿੰਨ ਪੁੱਤਰਾਂ ਗੁਲਸ਼ਨ ਕੁਮਾਰ, ਪ੍ਰਵੀਨ ਕੁਮਾਰ ਤੇ ਬੌਬੀ ਨੂੰ ਜ਼ਬਰਦਸਤੀ ਚੁੱਕ ਲੈ ਜਾਂਦਾ। ਸ਼ਿਕਾਇਤ ਦੇ ਮੁਤਾਬਕ ਕਰੀਬ 1 ਮਹੀਨਾ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ। ਬਾਅਦ ਦੇ ਵਿੱਚ ਪ੍ਰਵੀਨ ਕੁਮਾਰ, ਬੌਬੀ ਤੇ ਚਮਨ ਲਾਲ 4 ਬੰਦੇ ਚੱਕੇ ਜਾਂਦੇ ਤੇ 3 ਨੂੰ ਛੱਡ ਦਿੱਤਾ ਜਾਂਦਾ ਪਰ ਗੁਲਸ਼ਨ ਕੁਮਾਰ ਨੂੰ ਹਿਰਾਸਤ ਦੇ ਵਿੱਚ ਹੀ ਰੱਖਿਆ ਜਾਂਦਾ ਹੈ। 22 ਜੁਲਾਈ 1993 ਨੂੰ ਗੁਲਸ਼ਨ ਕੁਮਾਰ ਦਾ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਂਦਾ ਹੈ। CBI ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਚਮਨ ਲਾਲ ਨੇ ਵੀ ਦੱਸਿਆ ਸੀਗਾ ਕਿ ਗੁਲਸ਼ਨ ਕੁਮਾਰ ਨੂੰ ਮਾਰਨ ਤੋਂ ਬਾਅਦ ਪੁਲਿਸ ਨੇ ਉਸ ਦੀ ਲਾਸ਼ ਵੀ ਜਿਹੜੀ ਹੈ ਪਰਿਵਾਰ ਨੂੰ ਨਹੀਂ ਸੀ ਸੌਂਪੀ, ਬਲਕਿ ਪੁਲਿਸ ਨੇ ਖੁਦ ਹੀ ਉਸ ਦਾ ਜਿਹੜਾ ਸੰਸਕਾਰ ਸੀ ਉਹ ਕਰ ਦਿੱਤਾ ਸੀ। ਸੁਪਰੀਮ ਕੋਰਟ ਦੇ ਹੁਕਮਾਂ ਤੇ 1995 ਦੇ ਵਿੱਚ ਇਹ ਕੇਸ CBI ਨੂੰ ਸੌਂਪਿਆ ਗਿਆ। ਏਜੰਸੀ ਨੂੰ 1999 ਦੇ ਵਿੱਚ ਚਾਰਜਸ਼ੀਟ ਅਦਾਲਤ ਦੇ ਵਿੱਚ ਦਾਇਰ ਕੀਤੀ। CBI ਨੇ ਇਸ ਮਾਮਲੇ ਦੀ ਤਹਿਕੀਕਾਤ ਤੋਂ ਬਾਅਦ ਜੋ ਅਦਾਲਤ ਦੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਉਹਦੇ ਵਿੱਚ ਦੱਸਿਆ ਗਿਆ ਕਿ ਗੁਰਬਚਨ ਸਿੰਘ ਜਿਹੜਾ ਕਿ ਸਬ ਇੰਸਪੈਕਟਰ ਸੀਗਾ ਤੇ ਤਰਨਤਾਰਨ ਸਿਟੀ ਥਾਣੇ ਦੇ ਸਟੇਸ਼ਨ ਹਾਊਸ ਦੇ ਵਿੱਚ ਸੀਗਾ, ਇਹਨੇ ਗੁਲਸ਼ਨ ਕੁਮਾਰ ਨੂੰ ਘਰੋਂ ਚੁੱਕਿਆ ਸੀ ਤੇ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਸੀ ਤੇ ਬਾਅਦ ਦੇ ਵਿੱਚ ਉਸ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ। ਮ੍ਰਿਤਕ ਗੁਲਸ਼ਨ ਕੁਮਾਰ ਦੇ ਭਰਾ ਬੌਬੀ ਨੇ ਦੱਸਿਆ ਇਸ ਮਾਮਲੇ ਦੇ ਵਿੱਚ ਕਿ 31 ਸਾਲਾਂ ਬਾਅਦ ਉਹਨਾਂ ਨੂੰ ਇਨਸਾਫ ਮਿਲਿਆ ਤੇ ਉਹਨਾਂ ਦੇ ਪਿਤਾ ਚਮਨ ਲਾਲ ਜੀ ਇਸ ਇਨਸਾਫ ਦੀ ਲੜਾਈ ਲੜਦੇ ਇਸ ਜਹਾਨ ਤੋਂ ਰੁਖਸਤ ਹੋ ਗਏ। ਚਮਨ ਲਾਲ ਜੀ ਨਾਲ ਪੰਜਾਬੀ USA ਨੇ ਕਈ ਸਾਲ ਪਹਿਲਾਂ ਇੱਕ ਜਿਹੜੀ ਡਾਕੂਮੈਂਟਰੀ ਆ ਉਹ ਉਹਨਾਂ ਦੀ ਇੱਕ ਇੰਟਰਵਿਊ ਦੇ ਰੂਪ ਦੇ ਵਿੱਚ ਰਿਕਾਰਡ ਕੀਤੀ ਸੀ। ਆਓ ਤੁਹਾਨੂੰ ਉਹ ਸੁਣਾਉਣੇ ਆ ਚਮਨ ਲਾਲ ਜੀ ਦੀ ਉਹ ਡਾਕੂਮੈਂਟਰੀ ਜਿਸ ਦੇ ਵਿੱਚ ਉਹ ਇਸ ਪੂਰੇ ਦੁਖਾਂਤ ਦੇ ਬਾਰੇ ਬੜੀ ਤਫਸੀਲ ਦੇ ਨਾਲ ਦੱਸਦੇ ਨੇ। ਸਬਜੀ ਜਿਹੜੇ ਬੱਚੇ ਜਿਹੜੇ ਨੇ ਨਾਲ ਮੁੰਡੇ ਚੁੱਕੇ ਆ, ਮੇਰੇ ਪੁੱਤ 3 ਹੋ ਚੁੱਕੇ ਆ, ਬਲਵਿੰਦਰ ਕੁਮਾਰ, ਬੋਵੀ ਤੇ ਪ੍ਰਵੀਨ ਤੇ ਗੁਲਸ਼ਨ ਕੁਮਾਰ ਨੂੰ ਚੁੱਕਿਆ। ਇੱਥੇ ਕੁੱਟ ਮਾਰ ਕਰਦੇ ਤੁਸੀਂ ਚੋਰੀਆਂ ਕਰਦੇ ਜੀ, ਚੋਰੀ ਦੇ ਇਲਜ਼ਾਮ ਵਿੱਚ। ਹੁਣ ਕੋਈ ਵਸਤੂ ਕੋਈ ਚੀਜ਼ ਕਿਸੇ ਕਿਸਮ ਦੀ ਬਰਾਮਦ ਕਰੋ ਬਾਹਰੋਂ ਬੰਦੋ ਨਹੀਂ। ਉਹ ਉੱਥੇ ਵੀ ਥਾਣਾ ਸਿਟੀ ਤਰਨਤਾਰਨ ਦੇ 'ਚ ਕਹਿੰਦਾ ਰਿਹਾ ਵੀ ਮੇਰੇ ਛੋਟੇ ਭਰਾ ਨੇ, ਮੇਰਾ ਪਿਓ ਬਜ਼ੁਰਗ ਹੋ ਚੁੱਕਾ ਹੈ, ਉਹ ਮੈਂ ਕੰਮ ਕਰਕੇ ਉਹਨਾਂ ਭਰਾਵਾਂ ਨੂੰ ਭੈਣਾਂ ਨੂੰ ਪਾਲਦਾ, ਪਰ ਉਹ ਨਹੀਂ ਹਟੇ। 2 ਲੱਖ ਰੁਪਈਆ ਮੰਗਦੇ ਰਹੇ। ਉਸ ਸਮੇਂ ਦੇ ਵਿੱਚ ਮੇਰੀ ਲੜਕੀ ਦੀਆਂ 2 ਬਾਲੀਆਂ ਸੋਨੇ ਦੀਆਂ ਤਲਾਸ਼ੀ ਲੈ ਦੇ ਵਿੱਚ। ਇੱਕ ਮੇਰੀ ਸਹੁਰੇ ਦੀ ਮੁੰਦਰੀ 475 ਰੁਪਈਆ ਸਬਜ਼ੀ ਮੰਡੀ ਵਾਲਿਆਂ ਦੇ, ਇੱਕ ਘੜੀ ਲਾਈ ਜਦੋਂ ਬਹੁਤ ਵਧੀਆ ਰੁਪਏ। ਉਹ ਬਾਅਦ ਵਿੱਚ ਜਦੋਂ ਗੁਲਸ਼ਨ ਕੁਮਾਰ ਮਾਰਿਆ ਗਿਆ ਹੈ 22 ਜੂਨ ਨੂੰ ਚੁੱਕਿਆ, 22 ਜੁਲਾਈ ਨੂੰ ਮਾਰਿਆ। 1 ਮਹੀਨਾ ਥਾਣੇ ਰੱਖ ਕੇ 2 ਲੱਖ ਬਾਅਦ ਚਲੀ ਧਮਕੀ ਦਿੱਤੀ ਆ, ਅਗਰ ਕਿਸੇ ਅਫਸਰ ਦੇ ਪਾਸ ਜਾ ਕੇ ਦਾਅ 'ਤੇ ਕੇਸ ਕੀਤਾ ਤੁਹਾਨੂੰ ਸਾਰੇ ਟੱਬਰ ਚੁੱਕ ਕੇ ਜਾ ਕੇ ਮਾਰ ਕੇ ਹਰੀਕੇ ਦਰਿਆ 'ਚ ਰੋੜ ਦਿਆਂਗੇ। ਬਲਵੰਤ ਸਿੰਘ ਉਹ ਧੀਆਂ ਭੈਣਾਂ ਗਲੀ ਲੰਘਦੀ ਛੇੜਛਾੜ ਕਰਦਾ ਸੀ ਤੇ ਮੁੰਡੇ ਰੋਕਿਆ। ਉਸ ਰੋਕਣ ਤੋਂ ਬਾਅਦ ਉਹਨਾਂ ਨੇ ਹੱਥੋਂ ਪਾਈ ਉਹ ਪੈ। ਉਹਦਾ DSP ਦਿਲਬਾਗ ਕਲਾਸ ਫੈਲੋ ਸੀ ਤੇ ਸਾਨੂੰ ਚੁਕਾ ਧਮਕੀ ਦਿੱਤੀ ਸੀ ਕਿ ਮੇਰਾ DSP ਦਿਲਬਾਗ ਜਿਹੜਾ ਕਲਾਸ ਫੈਲੋ ਆ ਤੁਹਾਨੂੰ ਸਾਰੇ ਟੱਬਰ ਚੁਕਾ ਦਿਆਂਗੇ। ਮੇਰੀ ਲੜਕੀ ਨੂੰ ਮੇਰੀ ਨੂੰ ਚੁੱਕ ਲੈ ਕੇ ਗਏ ਤੇ ਉੱਥੇ ਜਾ ਕੇ ਸੜਕ ਤੇ ਮੁਹੱਲੇ ਵਾਲਿਆਂ ਨੇ ਛਡਾਈ ਆ। ਉਹਨੇ ਇਹਦਾ ਕੀ ਕਸੂਰ ਆ ਜੇ ਚੋਰੀਆਂ, ਜੇ ਤੁਸੀਂ ਕਹਿੰਦੇ ਚੋਰੀਆਂ ਕਰਦੇ ਮੁੰਡੇ ਕਰਦੇ, ਇਹਦਾ ਕੀ ਕਸੂਰ ਆ? ਲੜਕੀ ਮੁਹੱਲਿਆਂ ਨੇ ਛਡਾਈ ਗਈ। ਜੋ ਥਾਣੇ ਵਿੱਚ ਹੋਇਆ
ਉੱਥੇ ਮੈਂ ਅੱਖੀ ਜੋ ਵੀ ਵੇਖੇ ਨੇ ਬਹੁਤ ਮੌਕਿਆਂ ਤੇ ਧੀਆਂ ਭੈਣਾਂ ਬਹੁ ਬੇਟੀਆਂ ਨੰਗੀਆਂ ਤੇ ਬੰਦੇ ਨਾ ਸਾਹਮਣੇ ਨੰਗੇ ਕੀਤੇ ਇਹਨਾਂ ਨੇ ਪੰਜਾਬ ਪੁਲਿਸ ਰਾਜ ਜਿਹੜਾ ਸੀ ਅਸੀਂ ਇਹ ਸਮਝਦੇ ਹਾਂ ਰਾਜ ਅੰਗਰੇਜ਼ ਦਾ ਠੀਕ ਸੀ 100 ਦਰਜੇ ਇਹ ਰਾਜ ਪਾਪੀ ਰਾਜ ਡਿਗੇਟੀ ਰਾਜ ਚੋਰਾਂ ਦਾ ਰਾਜ ਗੁੰਡਾ ਰਾਜ ਹੈ ਥਾਣੇ ਦੇ ਬੁੱਚਰ ਖਾਨੇ ਬਣੇ ਹੋਏ ਨੇ ਮੈਂ ਆਪ ਕੁੱਟ ਖਾਧੀ ਆ ਮੁੰਡਿਆਂ ਨੇ ਕੁੱਟ ਖਾਧੀ ਜਿਹੜੇ ਨੇ ਤੇ ਪੰਜਵੀਂ ਛੇਵੀਂ ਪੜ੍ਹਦੇ ਸੀ ਮੁੰਡੇ ਇਹਨਾਂ ਕੁੱਟ ਖਾਧੀ ਆ ਸਕੰਜਾ ਕਾਟ ਕੇ ਕੁੱਟੇ ਮਾਰੇ ਸਜਿਓ ਹੀ ਲਤਾ ਕੱਲੇ ਕੱਲੇ ਥਾਣੇ ਸਿਟੀ ਤਰਦਾ ਵਿੱਚ ਕੱਲੇ ਕੱਲੇ ਫੋਟੋ ਲਾਈ ਆ ਗੁਰਚਕ ਕੁਮਾਰ ਦੀ ਤੇ 4 ਮੁੰਡਿਆਂ ਦੀ ਇਕੱਠੀ ਕੀਤੀ ਆ ਜਿਹੜੇ ਮੁੰਡੇ ਨਾਲ ਮਾਰੇ ਆ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹ ਮੱਝੀ ਸਿੰਘਾਂ ਦੇ ਆ ਇੱਕ ਜਰਨੈਲ ਸਿੰਘ ਤੇ ਕਰਨੈਲ ਸਿੰਘ ਵਲਦ ਦਰਸ਼ਨ ਸਿੰਘ ਪਿੱਛਾ ਜੀਰਾ ਸੀ ਇੱਕ ਜਿੰਦਰ ਸਿੰਘ ਵਲਦ ਕਿਸ਼ਨ ਸਿੰਘ ਮੱਝੀ ਸਿੰਘ ਇੱਕ ਮਰਾਦਪੁਰੇ ਦਾ ਸੀ ਇਹ ਕਸੂਰ ਨੇ ਸਾਹਮਣੇ ਆ ਕਮਰਾ ਸਾਹਮਣੇ ਕੁੱਟਦੇ ਰਹੇ ਮਾਰਦੇ ਰਹੇ ਮਿਲਦੇ ਰਹੇ ਮਿਲ ਨਹੀਂ ਦਿੱਤਾ ਕਾਰ 'ਚ ਲੱਤਾਂ ਜਲਵਾਇਆ ਕਾਰ 'ਚ ਲੱਤਾਂ ਦਿੱਤੀਆਂ ਸੰਗੰਜੇ 'ਚ ਜਦੋਂ ਕਿ ਮੈਂ ਸਵੇਰੇ ਸਵਖਤੇ ਰੋਟੀ ਲੈ ਕੇ ਜਾਂਦਾ ਰਿਹਾ ਚਾਹ ਪਾਣੀ 'ਤੇ ਆ ਕੇ ਅਤੇ ਇੱਕ ਸਿਪਾਹੀ ਸੀ ਉਹਨੇ ਆਖਿਆ ਵੀ ਅੱਜ ਤੋਂ ਬਾਪੂ ਰੋਟੀ ਨਾ ਲਿਆਵੀਂ ਜਾ ਕੇ ਹਸਪਤਾਲ ਚਲੇ ਉੱਥੇ ਵੇਖਿਆ ਮਾਰੇ ਨੇ ਚੱਡੇ ਪਾਲੇ ਗੋਲੀਆਂ ਵੱਜੀਆਂ 4 ਮੁੰਡੇ ਪਏ ਹੋਏ ਨੇ ਉੱਥੇ ਹੀ ਮੈਨੂੰ ਕੁੱਟ ਖਾਧੀ ਆ ਉਸ ਤੋਂ ਸੰਸਾਮ ਭੂਮੀ 'ਚ ਆ ਗਿਆ ਸੱਚਖੰਡ ਉੱਥੇ ਗਿਆ ਉੱਥੇ ਕੁੱਟ ਖਾਧੀ ਤੂੰ ਇੱਥੇ ਵੀ ਆ ਗਿਆ ਥੱਲੇ ਗੁਲਸ਼ਨ ਕੁਮਾਰ ਆ ਉੱਤੇ ਜਰਨੈਲ ਸਿੰਘ ਉੱਤੇ ਕਰਨੈਲ ਸਿੰਘ ਉੱਤੇ ਹਰਜਿੰਦਰ ਸਿੰਘ ਵਲਦਰਸ਼ਨ ਸਿੰਘ ਇਹਨਾਂ ਨੇ ਥੋੜ੍ਹੀ ਜਿਹੀ ਲੱਕੜਾਂ ਪਾਈਆਂ ਨੇ ਟਾਇਰ ਪਾਏ ਆ ਤੇ ਪੈਟਰੋਲ ਪਾ ਕੇ ਮਿੱਟੀ ਤੇਲ ਪਾ ਕੇ ਅੱਗ ਲਾਈ ਹੈ ਮੈਂ ਉੱਥੇ ਹੀ ਮੈਂ ਕੁੱਟ ਖਾਧੀ ਇਹ ਅੱਖੀਂ ਦੇਖੀ ਕਿ ਡਾਕਟਰ ਮਹਿੰਦਰ ਸਿੰਘ ਜਾਂ ਚੀੜਫਾੜ ਕਰਦਾ ਸੀ ਉਹਨੇ ਮੈਨੂੰ ਸੁਨੇਹਾ ਵੀ ਭੇਜਿਆ ਵੀ ਇਹ ਸਬਜ਼ੀ ਦੀ ਉਹਨਾਂ ਨੂੰ ਸਬਜ਼ੀ ਦੇ ਕੇ ਆਉਂਦਾ ਸੀ ਕਰਨੈਲ ਸਿੰਘ ਨੂੰ ਵੀ ਸਬਜ਼ੀ ਦੇ ਕੇ ਆਉਂਦਾ ਸੀ ਕਰਨੈਲ ਕੌਰ ਉਹਨਾਂ ਨੂੰ ਵੀ ਕਰਨੈਲ ਕੌਰ ਕਤਰੀਆਂ ਦਾ ਹੁੰਦਾ ਇਹ ਤੇ ਗੁਲਸ਼ਨ ਸਬਜ਼ੀ ਵੇਚਦਾ ਸੀ ਇਹ ਮੁੰਡਾ ਬਣਾ ਲਿਆ ਅਫਸਰ ਦਾ ਕਿ ਚੋਪੜ ਕੇ ਪੈ ਗਏ ਘਰ 'ਚ ਗਰੀਬੀ ਸੀ ਇਹਨੇ ਕੀ ਗੱਲ ਕਰਨੀ ਸੀ ਬਾਅਦ ਦੇ ਵਿੱਚ ਜਦੋਂ ਕਿ ਮੁਖੀ ਅਧਿਕਾਰ ਦਾ ਪੜ੍ਹੀ ਉਰਦੂ ਦੀ ਅਖਬਾਰ ਦੀ ਖਬਰ ਇਹ ਬੈਂਸ ਸਾਹਿਬ ਦੀ ਜਿਨ੍ਹਾਂ ਦੇ ਬੱਚੇ ਮਾਰੇ ਮਿਲੋ ਤੇ ਕਬੀਰ ਪਾਰਕ ਕੀ ਨਾਂ ਉਹਦਾ ਗੁਰਪਾਲ ਸਿੰਘ ਰੰਧਾਵਾ ਉਹਦੀ ਪੜ੍ਹੀ ਉਹਦੇ ਕੋਲ ਜਾ ਕੇ ਪਹੁੰਚੀਆਂ ਉਹਨੇ ਫਿਰ ਮੈਨੂੰ ਕਿਹਾ ਮੈਂ ਪਿਆਰ ਦੀ ਲਾਉਣ ਜੂਗਾ ਨਹੀਂ ਗੱਲ ਨਵਾਂ ਪਿਆਰ ਉਹਨੇ ਸਾਡੀ ਪਾਰਟੀ ਲਾਊਗੀ ਤੇ ਤੂੰ ਬੈਂਸ ਸਾਹਿਬ ਨੇ 1409/96 ਕੇਸ ਹਾਈ ਕੋਰਟ 'ਚ ਕੀਤਾ ਹੈ ਇਹ ਵੀ ਸਰਦਾਰ ਸਾਹਿਬ ਉੱਥੇ ਸਨ ਜਦੋਂ ਮੈਂ ਇਹਦਾ ਪੜ੍ਹਿਆ ਮੈਂ ਪਹਿਲੋਂ ਦਰਖਾਸਤਾਂ ਦੇ ਚੁੱਕਿਆ ਹੈ ਕੁਲਦੀਪ ਸਿੰਘ ਚੀਫ ਜੱਜ ਸੁਪਰੀਮ ਕੋਰਟ ਨੂੰ ਰੰਗਾਨਾਥ ਮਿਸ਼ਰਾ ਚੇਅਰਮੈਨ ਨੂੰ ਤੇ CPI ਦਾ ਡਾਇਰੈਕਟਰ ਜਨਰਲ ਜੋਗਿੰਦਰ ਸਿੰਘ ਨੂੰ ਤੇ ਹਾਈ ਕੋਰਟ 'ਚ ਦਰਖਾਸਤਾਂ ਦੇ ਚੁੱਕਾ ਹਾਂ ਮੈਨੂੰ 5-4 ਅੰਦਰ ਦਿੱਤਾ ਮੈਨੂੰ ਕੁੜੀਆਂ ਦੀਆਂ ਗਾਲਾਂ ਗੰਦੀਆਂ ਕੱਢੀਆਂ ਗਈਆਂ ਮੈਨੂੰ ਕੁੱਟਮਾਰ ਵੀ ਕੀਤੀ ਗਈ 4 ਇਹਨਾਂ ਪੁਲਿਸ ਵਾਲਿਆਂ ਨੇ ਪੂਰਨ ਸਿੰਘ ਇੰਸਪੈਕਟਰ ਮੁਖਤਾਰ ਸਿੰਘ ਗੁਰਮੀਤ ਹੋਰ ਥਾਣੇਦਾਰਾਂ ਨੇ ਮੇਰੇ ਕੋਲ ਮੇਰੇ ਘਰ ਵੀ ਆਉਂਦੇ ਰਹੇ ਧਮਕੀਆਂ ਦੇਣ ਵਾਸਤੇ ਵੀ ਤੇਰੇ ਬਿਆਨ ਲੈਣੇ ਆ ਵੀ ਕਿਸ ਤਰ੍ਹਾਂ ਹੋਈ ਆ ਬਿਆਨ ਮੈਂ ਕੁਛ ਲਿਖਦਾ ਦੱਸਣ ਲਿਖਣ ਦੇ ਕੁਛ ਦੇ ਕਿ ਮੈਂ ਪੰਜਾਬੀ ਨਹੀਂ ਜਾਣਦਾ ਅਸੀਂ ਉਰਦੂ ਜਾਣਦੇ ਹਾਂ ਉਹ ਸਗੋਂ DSP ਸੀ ਉਹ SP ਬਣਾਤਾ ਇਹਨਾਂ ਨੇ ਆਪਣਾ ਪੁੱਤ ਗੁਲਸ਼ਨ ਕਰਦੀ 2 ਮਹੀਨੇ ਬਾਅਦ ਮਾਰੀ 2 ਮਹੀਨੇ ਅਗਰ ਤੇਰੇ ਮਾਂ ਹੁੰਦੀ ਆ ਹਾਂਜੀ ਛੋਟਾ ਜਿਹਾ ਗੂੰ ਮੂਤਰ ਵਾਲ ਮਾਂ ਦੇ ਨੌ ਜੋ ਤੇ ਗੂੰ ਨਹੀਂ ਨਿਕਲਦਾ ਪੁਲਿਸ ਵਾਲੇ ਘੱਟ ਤੋਂ ਘੱਟ 6 ਮਹੀਨੇ ਹੋ ਗਏ ਨੇ ਉਦੋਂ ਆਏ ਨੇ DIG ਅਜਿੰਦਰ ਸਿੰਘ ਅੰਮ੍ਰਿਤਸਰ ਮੰਗਵਾਉਂਦਾ ਰਿਹਾ ਮੈਨੂੰ 3-4 ਮੰਗਵਾਇਆ ਰਾਜੀਨਾਮਾ ਕਰ ਲਾ 75 ਲੱਖ ਰੁਪਈਆ ਲੈ ਲਾ ਤੇ ਇੱਕ DSP ਨਿਗਾਹੀ ਨਾ ਆਇਆ
ਮਿੱਤਲ, ਜਗਦੀਸ਼ ਮਿੱਤਲ ਤੇ ਅਮਰੀਕ ਸਿੰਘ, ਗੁਰਪ੍ਰੀਤ ਡਿਪਟੀ, ਹੋਰ ਬਹੁਤ ਕੁਛ ਆਉਂਦੇ ਸ਼ਹਿਰ ਦੇ। ਕੀ ਮੇਰੇ ਜਵਾਈ ਦਾ ਭਰਾ ਥਾਣੇਦਾਰ ਆ ਕਿ ਉਹਨਾਂ ਨੂੰ ਹੋਰ ਫਰਮਾਇਸ਼ਾਂ ਬੜੀਆਂ ਸ਼ਹਿਰ ਦੇ ਬਹੁਤ ਵਾਰ ਵੀ ਇਹਨਾਂ ਨੂੰ ਛੱਡ ਜਾਂਦੇ। ਮੈਂ ਨਹੀਂ, ਪੁੱਤ ਮੇਰਾ ਮਾਰਿਆ, ਤੁਹਾਡਾ ਪੁੱਤ ਮਰਿਆ, ਤੁਹਾਨੂੰ ਪਤਾ ਲੱਗੇ। ਪੁੱਤ ਮੇਰਾ ਮਰਿਆ, ਜਵਾਨ ਪੁੱਤ ਕਮਾਊ ਪੁੱਤ ਮਾਰਤਾ, ਜਿਹਦਾ ਕਿ ਅੱਜ ਮੈਂ ਥੱਲੇ ਲੈਣ ਨਹੀਂ ਆਇਆ। ਮੈਂ ਰੋਟੀਆਂ ਵੀ ਮੈਂ ਯਕੀਨ ਮੰਨਦੇ ਜੇ ਮੈਂ ਗੁਰਦੁਆਰੇ ਰੋਟੀ ਖਾ ਕੇ ਬੱਚੇ ਪਾ ਲਿਆ ਬਾਹਰ ਦਿੱਤਾ ਹੈ ਹਵਾਲਾ ਚ ਤੇ ਕੇਸ ਪਾਉਣੇ ਆ। ਮੈਂ ਉਹਨੂੰ ਕਹਿਤਾ ਕਿਹੜੀ ਕੇਸ ਪਾਉਣੀ ਆ? ਤੇਰੇ ਬਾਹਰ ਦੇ ਮੁਲਕ ਹਥਿਆਰ ਪਾਉਣੇ ਆ। ਮੈਂ ਹਥਿਆਰ ਮੇਰੇ ਕੋਲ ਫੜੇ ਹੀ ਆਉਂਦਾ ਸੀ ਕਿ ਉਹ ਲੈ ਜਾਣੇ ਆ। ਮੈਂ ਸਾਡੇ ਕੋਲ ਸਮੈਕ ਪੋਸਟ ਸਮੈਕ ਸਭ ਕੁਝ ਪਾਉਂਦੇ ਰਹੇ ਮੈਨੂੰ। ਤੇ ਪਾਉਣੇ ਆ ਸਾਰੀ ਉਮਰ ਵਾਸਤੇ, ਤੂੰ ਜੇਲ੍ਹਾਂ ਚੋਂ ਨਿਕਲੇਗਾ। ਪੰਜਾਬ ਦੇ ਵਿੱਚ ਕੋਈ ਸਿੱਖ ਅੱਤਵਾਦ ਨਹੀਂ, ਕੋਈ ਹਿੰਦੂ ਅੱਤਵਾਦ ਨਹੀਂ। ਇਹ ਸਰਕਾਰੀ ਅੱਤਵਾਦ ਦੇ ਤੋਂ ਹੀ ਜਾਇਦਾਦ ਇਹਨਾਂ ਨੇ ਪਤਾ ਕਰਨਾ ਚਾਹੀਦਾ। 7 ਪੀੜ੍ਹੀਆਂ ਤੱਕ ਰਾਸਤਾ ਇਕੱਠੇ ਕੀਤੇ ਹੋਏ ਨੇ ਇਹਨਾਂ ਨੇ ਤੇ ਲੀਡਰਾਂ ਸਾਡੇ ਵਾਲੇ। ਕੋਈ ਸਿੱਖਾ ਸਾਡਾ ਤੇ ਭਰਾ ਨੇ ਮਿਲਣ ਵਰਤਨ, ਵਿਆਹ ਸ਼ਾਦੀ, ਖੁਸ਼ੀ ਗਮੀ ਚ ਬਹਿਣ ਖਲੋਣ, ਖਾਣ ਪੀਣ, ਸ਼ਾਦੀਆਂ ਬਹਿਨੇ ਖਲੋਣੇ ਹਿੰਦੂ ਸਿੱਖ। ਇਹ ਇਹਨਾਂ ਨੇ ਆਪ ਵੀ ਅੱਤਵਾਦ ਬਣਾਇਆ। ਜੀ ਸੋਚੀਏ ਭਗਤ ਸਿੰਘ ਅੱਤਵਾਦ ਸੀ। ਸੁਖਦੇਵ, ਰਾਜਪੂਤ ਸਾਰੇ ਇਹ ਸਾਰੇ ਅੱਤਵਾਦੀ ਹੈ। ਸਾਰਾ ਜਿੰਨੇ ਗੁਰੂ ਹੋਏ ਨੇ ਉਹ ਸਾਰੇ ਅੱਤਵਾਦੀ ਉਹਨੇ ਜ਼ੁਲਮ ਦੀ ਖਾਤਰ ਰੋਕਿਆ ਹੈ। ਕੋਈ ਅੱਤਵਾਦ ਨਹੀਂ ਪੰਜਾਬ ਦੇ ਵਿੱਚ। ਇਹ ਅੱਤਵਾਦ ਖਾਕੀ ਵਰਦੀ ਅੱਤਵਾਦ ਲਟੇਰਿਆਂ ਦੀ ਜੀ, ਚੋਰ ਚੱਕੇ ਬਦਮਾਸ਼ ਭਰਤੀ ਕੀਤੇ ਹੋਏ ਨੇ। ਅੰਗਰੇਜ਼ ਦਾ ਰਾਜ ਲੈ ਅਫਸਰ ਲਾਉਂਦਾ ਸੀ, ਇਹਨਾਂ ਨਲਾਇਕ ਲਾਏ ਹੋਏ ਜੀ। ਵਿਆਹ ਸ਼ਾਦੀ ਆਪ ਸਰਪੰਚ ਸਾਹਿਬ ਬੈਠੇ ਨੇ, ਮੇਰੀ ਲੜਕੀ ਦਾ ਵਿਆਹ ਸੀ, ਪੁੱਛ ਇਹਨਾਂ ਨੇ ਮੇਰੀ ਕਿੰਨੀ ਮਦਦ ਕੀਤੀ ਆ। ਜੱਟਾਂ ਨੇ, ਸਿੱਖਾਂ ਨੇ ਮੇਰੀ ਲੜਕੀ ਦਾ ਵਿਆਹ, ਮੇਰੀ ਲੜਕੀ ਦਾ ਇੱਕ ਨਵਾਂ ਪਿਆ ਮੇਰੇ ਕੋਲ ਕੋਈ ਨਹੀਂ। ਮੈਂ ਡੋਲਿਆ ਪਿਆ, ਇਹਨਾਂ ਸਰਪੰਚ ਸਾਹਿਬ ਤੇ ਪਿੰਡ ਵਾਲਿਆਂ ਨੇ ਮੇਰੀ ਮਦਦ ਕੀਤੀ ਆ। ਲੜਕੀ ਦਾ ਵਿਆਹ ਕੀਤਾ, ਬੱਚੇ ਮੇਰੇ ਨਿਆਣੇ ਹੀ। ਮੈਂ ਤਾਂ 5 ਮਿੰਟ ਮੈਨੂੰ ਇਹ ਚੋਂ ਮੈਨੂੰ ਕਮੇਟੀ ਘਰ ਵਾਲਿਆਂ ਨੇ ਤੰਗ ਕੀਤਾ। ਮੇਰੀਆਂ ਟੂਟੀਆਂ ਵੱਡੀਆਂ ਗਈਆਂ, ਪਾਣੀ ਤੋਂ ਤੰਗ ਕੀਤਾ, ਟੱਟੀ ਬਹਿਣ ਤੋਂ ਤੰਗ ਕਰ ਦਿੱਤਾ ਇਹਨਾਂ ਨੇ। ਥਾਣਿਆਂ ਸੱਦ ਕੇ ਕਿਹੜੀ ਚੀਜ਼ ਮੇਰੇ ਨਾਲ ਨਹੀਂ ਕੀਤੀ ਵੀ ਰਾਜੀਨਾਮਾ ਕਰ। ਇਹ ਸਰਨ ਕੁਮਾਰ ਇਹੋ ਮੈਨੂੰ ਕਹਿੰਦਾ ਮੈਂ ਕਿੱਲੇ ਠੋਕ ਦੂੰ, ਐਂ ਕਰ ਦੂੰ। ਮੱਜੀ ਸਿੰਘ ਸੀ, ਤੂੰ ਰਾਜੀਨਾਮਾ ਨਹੀਂ ਕਰਦਾ। ਕੁਝ ਸਾਡੀਆਂ ਵੇਖੇ ਆਦਤਾਂ ਬੜਾ ਕੁਝ ਕੀਤਾ। ਮੇਰੇ ਬੱਚੇ ਨੂੰ ਕੋਈ ਸਰਕਾਰੀ ਨੌਕਰੀ ਨਹੀਂ। ਇਹ ਬੱਚੇ ਦਾ ਨਾਂ ਕੱਟੇ ਗਏ 2 ਜਣੇ ਸਕੂਲ ਦੇ ਵਿੱਚੋਂ ਵੀ ਤੁਹਾਡਾ ਪਿਓ ਜੇ ਨਾਂ ਵੀ ਕੱਟੇ ਗਏ। 10ਵੀਂ ਪੜ੍ਹਦਾ ਸੀ, ਨਾਂ ਕੱਢਦੇ ਨਾ ਵੀ ਜੋ ਮੈਂ ਤੁਰ ਕੇ ਜਾਵਾਂ ਭਾਵੇਂ ਪੈਰਾਂ ਪਰ ਜਾ, ਮੈਂ ਜਾਊਂ ਜ਼ਰੂਰ ਦਊਂਗਾ ਜੀ। ਘਰਾਂ ਪਰ ਕੋਈ ਬੱਚੇ ਮਾਰਦੇ ਨੇ, ਡਿਊਟੀ ਕੀ ਆ? ਬਾਤ ਕਰਨਾ, ਮਾਰਨ ਵਾਸਤੇ ਨਹੀਂ। ਇਨਸਾਫ, ਇਨਸਾਨੀ ਦੇ ਨਾਤੇ ਜਸਵੰਤ ਸਿੰਘ ਖਾਲੜੇ ਦਾ ਕੀ ਕਸੂਰ ਸੀ? ਸਰਦਾਰ ਜਸਵੰਤ ਸਿੰਘ ਕੋਈ ਕਸੂਰ ਹੋਏਗਾ? ਇਹ ਜਸਵੰਤ ਸਿੰਘ ਦਾ ਕੋਈ ਕਸੂਰ ਨਹੀਂ। ਉਹਦਾ ਕਸੂਰ ਤੇ ਇੰਨਾ ਹੀ ਨਾ ਵੀ ਬੰਦੇ ਮਾਰੇ ਆ, ਲਾਵਾਰਸ ਕੀਤੀ ਆ, ਘਰਾਂ ਦੇ ਪਰ ਕੇ ਥਾਣਿਆਂ ਜਾ ਕੇ ਮਰੀਆਂ ਦੀ ਜਾ ਕੇ ਪਤਾ ਕਰਕੇ ਵੀ ਉਹਨਾਂ ਲਾਸ਼ਾਂ ਕੱਢੀਆਂ ਵੀ ਆਇਆ ਬੰਦੇ ਮਾਰੇ ਆ। ਉਹਦਾ ਕਸੂਰ ਇੰਨਾ ਹੀ ਸੀ ਨਾ। ਘਰਾਂ ਦੇ ਚੁੱਕ ਕੇ ਜਾ ਕੇ ਮਹੀਨਾ ਕੁੱਟ ਕੇ ਮੁੜ ਕੇ ਮੁਕਾਬਲੇ ਬਣਾ ਦਿਓ, ਨਹਿਰਾਂ 'ਚ ਰੋੜ ਦਿਓ, ਦਰਿਆਵਾਂ 'ਚ ਰੋੜ ਦਿਓ। तो मैं लड़ना भी है, मैं मर भी गया, मैं तब भी लड़ना पंजाब पुलिस की ड्यूटी की हिफाजत करना, मारने वास्ते नहीं। चपेड़ नहीं मार सकते, अंग्रेज राज चपेड़ नहीं मार सकता। वो 6 महीनों के विच फैसला देता ही
ਇਹ ਅੱਜ 23-24 ਸਾਲ ਹੋ ਗਏ ਨੇ, ਅੱਜ ਤੱਕ ਇਹਨਾਂ ਕੋਲ ਫੈਸਲੇ ਨਹੀਂ ਹੋਏ। ਸਾਨੂੰ ਅਦਾਲਤਾਂ ਦੇ ਤਬਾਦਲੇ ਨਹੀਂ। ਇਸ ਮਾਮਲੇ ਦੇ ਵਿੱਚ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਨੂੰ 7 ਸਾਲ ਦੀ ਸਜ਼ਾ, 50,000 ਰੁਪਏ ਜੁਰਮਾਨਾ ਤੇ ਸਾਬਕਾ ਡੀਐਸਪੀ ਨੂੰ ਉਮਰ ਕੈਦ ਅਤੇ 2 ਲੱਖ ਰੁਪਏ ਦੀ ਸਜ਼ਾ ਸੁਣਾਈ। ਇਸ ਮਾਮਲੇ ਦੀ ਪਹਿਲੀ ਸ਼ਿਕਾਇਤ ਗੁਲਸ਼ਨ ਦੇ ਪਿਤਾ ਚਮਨ ਲਾਲ ਨੇ ਕੀਤੀ ਸੀ, ਜਿਨ੍ਹਾਂ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਮੌਤ ਹੋ ਗਈ ਤੇ ਬਾਅਦ ਦੇ ਵਿੱਚ ਇਸ ਕੇਸ ਦੀ ਪੈਰਵਾਈ ਗੁਲਸ਼ਨ ਦੇ ਭਰਾ ਬੌਬੀ ਨੇ ਕੀਤੀ, ਜਿਹਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੋਇਆ ਸੀਗਾ। ਪਰਿਵਾਰ ਵੱਲੋਂ ਜਿਨ੍ਹਾਂ ਨੇ ਕੇਸ ਦੀ ਪੈਰਵਾਈ ਕੀਤੀ ਹੈ, ਵਕੀਲ ਜਗਜੀਤ ਸਿੰਘ ਬਾਜਵਾ ਤੇ ਪੁਸ਼ਪਿੰਦਰ ਸਿੰਘ ਨੱਤ, ਉਹਨਾਂ ਨੇ ਦੱਸਿਆ ਵੀ ਡੀਆਈਜੀ ਦੀ ਸਜ਼ਾ ਦੇ ਵਿੱਚ ਵਾਧਾ ਕਰਨ ਦੇ ਲਈ ਇਹ ਉੱਚ ਅਦਾਲਤ ਦੇ ਵਿੱਚ ਜਾਣਗੇ ਤੇ ਪਤਾ ਲੱਗਿਆ ਵੀ ਇਸ ਮਾਮਲੇ ਦੇ ਵਿੱਚ ਅਦਾਲਤ ਨੇ 3 ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਕਸੂਰਵਾਰ ਮੰਨਿਆ ਹੈ। ਜਿਸ ਵਕਤ ਗੁਲਸ਼ਨ ਕੁਮਾਰ ਨੂੰ ਪੁਲਿਸ ਨੇ ਚੁੱਕਿਆ ਸੀ, ਉਸ ਵਕਤ ਤੋਂ ਤਰਨਤਾਰਨ ਸਥਿਤ ਜੰਡਾਲਾ ਰੋਡ ਉੱਤੇ ਫਲ ਵੇਚਣ ਦਾ ਕੰਮ ਕਰਦਾ ਸੀ, ਸਬਜ਼ੀ ਦੀ ਰੇਹੜੀ ਲਾਉਂਦਾ ਸੀਗਾ। ਬਾਅਦ ਦੇ ਵਿੱਚ ਪਰਿਵਾਰ ਨੇ ਦੱਸਿਆ ਕਿ ਇੰਨੇ ਵਰੇ ਬੀਤੇ ਜਾਣ ਦੇ ਬਾਵਜੂਦ ਵੀ ਪਰਿਵਾਰ ਨੇ ਉਸ ਗੁਲਸ਼ਨ ਕੁਮਾਰ ਦੀਆਂ ਜਿਹੜੀ ਉਹ ਸਬਜ਼ੀ ਵੇਚਦਾ ਸੀ, ਜਿਹੜੇ ਉਹ ਫਲ ਵੇਚਦਾ ਸੀ, ਉਹ ਤੱਕੜੀ ਤੇ ਵੱਟੇ ਵੀ ਸੰਭਾਲ ਕੇ ਰੱਖੇ ਸਨ। ਪਰ ਅੱਜ ਬੜੇ ਮੰਦਭਾਗੀ ਗੱਲ ਹੈ ਕਿ ਇਸ ਪਰਿਵਾਰ ਦੇ ਪੱਲੇ ਸਿਰਫ ਤੱਕੜੀ ਤੇ ਵੱਟੇ ਰਹਿ ਗਏ ਨੇ, ਕਿਉਂਕਿ ਗੁਲਸ਼ਨ ਕੁਮਾਰ ਨੂੰ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ। ਇਹ ਇੱਕ ਹਿੰਦੂ ਪਰਿਵਾਰ ਸੀ ਜਿਹੜਾ ਪਾਕਿਸਤਾਨ ਦੇ ਵਿੱਚ ਉਜੜ ਕੇ ਆਇਆ ਸੀ। ਇਸ ਪਰਿਵਾਰ ਦੇ ਨਾਲ ਜੋ ਹੋਣੀ ਹੋਈ, ਬਹੁਤ ਸਾਰੇ ਪਰਿਵਾਰਾਂ ਦੀਆਂ ਹੋਰ ਕਹਾਣੀਆਂ ਨੇ, ਬਹੁਤ ਸਾਰੇ ਹਿੰਦੂ ਪਰਿਵਾਰਾਂ ਦੇ ਨਾਲ ਵੀ ਇਹ ਚੀਜ਼ਾਂ ਵਾਪਰੀਆਂ, ਇਹ ਦੁਖਾਂਤ ਵਾਪਰੇ। ਪਰ ਉਸ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਜੇਕਰ ਇਸ ਦਾ ਸ਼ਿਕਾਰ ਕੋਈ ਹੋਇਆ, ਪੁਲਿਸ ਦੇ ਜ਼ਬਰ ਦੇ, ਪੁਲਿਸ ਦੇ ਧੱਕੇ ਦਾ ਸ਼ਿਕਾਰ, ਤਾਂ ਉਹ ਹੋਏ ਨੇ ਸਿੱਖ ਪਰਿਵਾਰ। ਵੱਡੀ ਗਿਣਤੀ ਦੇ ਵਿੱਚ ਆਪਾਂ ਨੂੰ ਪਤਾ 25,000 ਲਾਸ਼ਾਂ ਦਾ ਮਾਮਲਾ ਆਉਂਦਾ। ਇਸ ਤੋਂ ਇਲਾਵਾ ਉਹ ਵੀ ਇਲਾਕੇ ਨੇ ਜਿੱਥੇ ਇਹ ਲਾਸ਼ਾਂ ਦੀ ਗਿਣਤੀ ਨਹੀਂ ਹੋ ਸਕੀ, ਉਹ ਵੀ ਉਹ ਇਲਾਕੇ ਨੇ ਜਿੱਥੇ ਇਹ ਰਿਪੋਰਟ ਹੀ ਨਹੀਂ ਹੋ ਸਕੀਆਂ ਕਿ ਇਹ ਪੁਲਿਸ ਮੁਕਾਬਲੇ ਹੋਏ ਨੇ ਜਾਂ ਸੰਸਕਾਰ ਕਿੱਥੇ ਕਰ ਦਿੱਤਾ ਗਿਆ। ਬਹੁਤ ਵਾਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗੁਮਨਾਮ ਥਾਵਾਂ ਦੇ ਉੱਪਰ ਵੀ ਜਿਹੜੇ ਸੰਸਕਾਰ ਆ ਪੁਲਿਸ ਵੱਲੋਂ ਕਰ ਦਿੱਤੇ ਗਏ। ਕਿੰਨੀਆਂ ਹੀ ਉਹ ਲਾਸ਼ਾਂ ਨੇ ਜਿਹੜੀਆਂ ਲੱਭੀਆਂ ਨਹੀਂ, ਕਿੰਨੇ ਹੀ ਲੋਕ ਨੇ ਜਿਹੜੇ ਲਵਾਰਸ ਬਣਾ ਕੇ ਸਾੜ ਦਿੱਤੇ ਗਏ, ਕਿੰਨੇ ਹੀ ਲੋਕ ਨੇ ਜਿਨ੍ਹਾਂ ਦੇ ਵਾਰਸਾਂ ਨੂੰ ਨਹੀਂ ਦੱਸਿਆ ਗਿਆ, ਕਿੰਨੇ ਹੀ ਲੋਕ ਨੇ, ਕਿੰਨੇ ਹੀ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਕਟਹਿਰੇ ਦੇ ਵਿੱਚ ਖੜਾ ਹੀ ਨਹੀਂ ਕੀਤਾ ਗਿਆ। ਜੇਕਰ ਇਸ ਮਾਮਲੇ ਦੇ ਵਿੱਚ ਇੱਕ ਨਿਰਪੱਖ ਕਮਿਸ਼ਨ ਬਣਾ ਕੇ ਜਾਂਚ ਕੀਤੀ ਜਾਵੇ ਤਾਂ ਇਸ ਤੋਂ ਵੀ ਦਰਦਨਾਕ ਹੋਰ ਕਹਾਣੀਆਂ ਸਾਹਮਣੇ ਆ ਸਕਦੀਆਂ ਨੇ। ਪਰ ਹੁਣ ਵੀ 3.5 ਦਹਾਕਿਆਂ ਬਾਅਦ ਕਈ ਪਰਿਵਾਰਾਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਫੈਸਲੇ ਆਉਣ ਤੇ ਮਾਮੂਲੀ ਤਸੱਲੀ ਜ਼ਰੂਰ ਮਿਲਦੀ ਹੈ, ਕਿਉਂਕਿ ਇਹ ਪੂਰਨ ਨਿਆਂ ਨਹੀਂਗਾ, ਇਹ ਇੱਕ ਅੰਸ਼ਕ ਨਿਆਂ ਨੂੰ ਕਹਿ ਸਕਦੇ ਹਾਂ। ਪੂਰਨ ਨਿਆਂ ਉਦੋਂ ਹੁੰਦਾ ਜਦੋਂ ਨਾਲ ਦੀ ਨਾਲ ਕਿਸੇ ਨੂੰ ਨਿਆਂ ਮਿਲ ਜਾਵੇ, ਪਰ ਜਦੋਂ ਇਹ ਕਿਹਾ ਜਾਂਦਾ ਕਿ ਜਸਟਿਸ ਡਿਨਾਈਡ, ਜਸਟਿਸ ਡਿਲੇਡ, ਜਸਟਿਸ ਡਿਨਾਈਡ, ਜੇਕਰ ਲੰਬੇ ਸਮੇਂ ਬਾਅਦ ਕੋਈ ਇਨਸਾਫ ਹੁੰਦਾ ਤਾਂ ਉਹਨੂੰ ਇਨਸਾਫ ਨਹੀਂ ਗਿਣਿਆ ਜਾਂਦਾ। ਸੋ ਇਹ ਬੜੀ ਦਰਦਨਾਕ ਕਹਾਣੀ ਸੀ ਚਮਨ ਲਾਲ ਜੀ ਦੇ ਪਰਿਵਾਰ ਦੀ, ਜਿਨ੍ਹਾਂ ਦੇ ਪੁੱਤਰ ਨੂੰ 90ਵਿਆਂ ਦੇ ਵਿੱਚ ਪੁਲਿਸ ਨੇ ਜਾਲੀ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀ। ਉਹ ਬੇਕਸੂਰ ਸੀ, ਨਿਰਦੋਸ਼ ਸੀ। ਇਹ ਕਹਾਣੀ ਇੱਕ ਗੁਲਸ਼ਨ ਕੁਮਾਰ ਦੀ ਨਹੀਂ, ਹਜ਼ਾਰਾਂ ਗੁਲਸ਼ਨ ਕੁਮਾਰਾਂ ਦੀ ਹੈ।